अस्सलाम वालेकुम माय यूट्यूब फैमिली, कैसे हो सारे? ठीक हो? मेरी दुआ ਤੁਸੀਂ ਹਮੇਸ਼ਾ ਖੁਸ਼ ਰਹੋ, ਹੱਸਦੇ ਮੁਸਕਰਾਉਂਦੇ ਰਹੋ ਤੇ ਅੱਲਾਹ ਤਾਲਾ ਤੁਹਾਨੂੰ ਕਾਮਯਾਬ ਕਰੇ। ਦੇਸੀ ਕੁਈਨ ਚੈਨਲ ਤੇ ਤੁਹਾਡਾ ਵੈਲਕਮ ਕੀਤਾ ਜਾਂਦਾ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਸਿਰੀ ਦੇ ਗੋਸ਼ਤ ਦੀ ਰੈਸਪੀ, ਜਿਹਦੇ ਵਿੱਚ ਮੈਂ 1 ਕਿਲੋ ਗੋਸ਼ਤ ਵੀ ਪਾਇਆ ਹੈ। ਵੇਖੋ, ਇਹ ਬਹੁਤ ਹੀ ਖੂਬਸੂਰਤ ਕਰਕੇ ਤੁਸੀਂ ਸਾਫ਼ ਕਰਕੇ ਇਹਨੂੰ ਰੱਖ ਲੈਣਾ। ਸਫਾਈ ਤੁਸੀਂ ਬਹੁਤ ਹੀ ਵਧੀਆ ਕਰਕੇ ਕਰਨੀ ਹੈ। ਇਹਦੇ ਵਿੱਚ ਮੈਂ ਪਾਵਾਂਗੀ 1 ਟੇਬਲ ਸਪੂਨ ਦਾਦਰ ਮਿਰਚ ਪਾਵਾਂਗੀ, 1 ਟੇਬਲ ਸਪੂਨ ਮੈਂ ਇਹਦੇ ਵਿੱਚ ਲਾਲ ਮਿਰਚ ਪਾਵਾਂਗੀ। ਮਿਰਚ ਤੁਸੀਂ ਕਮ ਜਾਂ ਜ਼ਿਆਦਾ ਆਪਣੀ ਮਰਜ਼ੀ ਦੇ ਮੁਤਾਬਕ ਕਰ ਸਕਦੇ ਹੋ। ਤੇ 1 ਟੇਬਲ ਸਪੂਨ ਮੈਂ ਇਹਦੇ ਵਿੱਚ ਹਲਦੀ ਪਾਵਾਂਗੀ, 2 ਟੇਬਲ ਸਪੂਨ ਮੈਂ ਇਹਦੇ ਵਿੱਚ ਨਮਕ ਪਾਵਾਂਗੀ ਤੇ 1 ਗਲਾਸ ਇਹਦੇ ਵਿੱਚ ਪਾਣੀ ਪਾਵਾਂਗੀ। ਪਾਣੀ ਤੁਸੀਂ ਕਮ ਜਾਂ ਜ਼ਿਆਦਾ ਆਪਣੀ ਮਰਜ਼ੀ ਦੇ ਮੁਤਾਬਕ ਪਾ ਲਿਆ ਜੇ, ਜਿੰਨੇ ਵਿੱਚ ਤੁਹਾਨੂੰ ਲੱਗੇ ਕਿ ਸਾਡਾ ਚੰਗੀ ਤਰ੍ਹਾਂ ਬੋਇਲ ਹੋ ਸਕਦਾ ਹੈ। 2 ਮੈਂ ਵੱਡੇ ਸਾਈਜ਼ ਦੇ ਪਿਆਜ਼ ਲੈਣੇ ਤੇ ਥੋੜਾ ਜਿਹਾ ਮੈਂ ਸਬਜ਼ ਲਸਣ ਲਿਆ ਹੈ, ਜਿਹਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਕਟਿੰਗ ਕਰ ਲਿਆ। ਤੇ 2 ਮੈਂ ਵੱਡੇ ਸਾਈਜ਼ ਦੇ ਟਮਾਟਰ ਲੈਣੇ, ਉਹਨਾਂ ਨੂੰ ਵੀ ਕਟਿੰਗ ਕਰਕੇ ਸਾਫ਼ ਕਰ ਲਿਆ। ਮਿਰਚਾਂ ਮੈਂ ਇੱਥੇ ਯੂਜ਼ ਕੀਤੀਆਂ ਨੇ 2 ਪੀਸ ਕਰਕੇ। ਤੇ ਥੋੜਾ ਜਿਹਾ ਮੈਂ ਅਦਰਕ ਤੇ ਲਸਣ ਦਾ ਪੇਸਟ ਬਣਾ ਕੇ ਰੱਖਿਆ ਸੀ, ਉਹ ਇਹਦੇ ਵਿੱਚ ਪਾਵਾਂਗੀ। ਮਿਰਚਾਂ ਤੁਸੀਂ ਚੋਪ ਕਰਕੇ ਵੀ ਪਾ ਸਕਦੇ ਹੋ, ਤੇ ਮੈਂ 2 ਹਿੱਸੇ ਕਰਕੇ ਪਾਇਆ। ਤੇ ਇਹਨੂੰ ਅਸੀਂ ਪ੍ਰੈਸ਼ਰ ਦੇ ਵਿੱਚ 15 ਮਿੰਟ ਵੇਟ ਲਵਾਵਾਂਗੇ। ਪਾਣੀ ਮੈਂ 1 ਗਲਾਸ ਪਾਇਆ ਹੈ, ਤੁਸੀਂ ਕਮ ਜਾਂ ਜ਼ਿਆਦਾ ਪਾ ਲਿਆ ਜੇ, ਵੇਖ ਲਿਆ ਜੇ ਕਿ ਕੁਛ ਤੁਹਾਡਾ ਕਿੰਨੀ ਵਿੱਚ ਗਲ ਸਕਦਾ, ਉਸ ਹਿਸਾਬ ਨਾਲ ਲਾਇਆ ਜੇ। 15 ਮਿੰਟ ਹੋ ਚੁੱਕੇ ਨੇ ਗੋਸ਼ਤ ਨੂੰ, ਤੇ ਚਲੋ ਇਹਦਾ ਢੱਕਣ ਹਟਾ ਕੇ ਵੇਖਦੇ ਹਾਂ। ਪਾਣੀ ਡਰਾਈ ਹੋ ਚੁੱਕਿਆ ਹੈ, ਬਹੁਤ ਹੀ ਵਧੀਆ ਕਰਕੇ ਵੇਖੋ ਗੋਸ਼ਤ ਸਾਡਾ ਗਲ ਚੁੱਕਿਆ। ਇੱਕ ਦਫਾ ਤੁਸੀਂ ਚੈੱਕ ਕਰ ਲੈਣਾ, ਅਗਰ ਤੁਹਾਨੂੰ ਲੱਗੇ ਗੋਸ਼ਤ ਨਹੀਂ ਗਲਿਆ ਤੇ ਤੁਸੀਂ ਦੁਬਾਰਾ ਇਹਨੂੰ ਵੇਟ ਲਵਾ ਲਿਆ ਜੇ। ਗੋਸ਼ਤ ਸਾਡਾ ਗਲ ਚੁੱਕਿਆ ਤੇ ਇਸ ਸਟੇਜ ਤੇ ਤੁਸੀਂ ਆ ਕੇ ਇਹਦੇ ਵਿੱਚ ਘੀ ਪਾਇਆ ਜੀ। ਘੀ ਤੁਸੀਂ ਕਮ ਜਾਂ ਜ਼ਿਆਦਾ ਆਪਣੀ ਮਰਜ਼ੀ ਦੇ ਮੁਤਾਬਕ ਪਾ ਲਿਆ ਜੇ। ਆਇਲ ਯੂਜ਼ ਕਰਦੇ ਹੋ ਤੇ ਆਇਲ ਪਾ ਲਿਆ ਜੇ, ਜਿਹਦੇ ਵਿੱਚ ਤੁਹਾਡਾ ਗੋਸ਼ਤ ਚੰਗੀ ਤਰ੍ਹਾਂ ਭੁੱਜ ਜਾਏ। ਤੇ ਇੱਥੇ ਮੈਂ ਹਾਈ ਫਲੇਮ ਤੇ ਇਹਨੂੰ ਭੁੰਨਾਂਗੀ ਚੰਗੀ ਤਰ੍ਹਾਂ। ਇਹਦੇ ਵਿੱਚ ਘੀ ਪਾਵਾਂਗੇ ਤੇ ਘੀ ਪਾ ਕੇ ਅਸੀਂ ਇਹਨੂੰ ਭੁੰਨਾਂਗੇ। ਭੁੰਨਾ ਤੁਸੀਂ ਬਹੁਤ ਹੀ ਵਧੀਆ ਕਰਕੇ ਵੇ, ਤੇ ਮੀਡੀਅਮ ਫਲੇਮ ਤੇ ਤੁਸੀਂ ਇਹਦੀ ਭੁਨਾਈ ਕਰਨੀ, ਹਾਈ ਫਲੇਮ ਤੇ ਨਹੀਂ ਕਰਨੀ, ਤਾਂ ਕਿ ਨੀਚੇ ਜਲੇ ਨਾ। ਪਾਣੀ ਵੇਖੋ ਬਹੁਤ ਹੀ ਵਧੀਆ ਕਰਕੇ ਡਰਾਈ ਹੋ ਚੁੱਕਿਆ ਹੈ। ਤੇ ਹੁਣ ਅਸੀਂ ਇਹਦੇ ਵਿੱਚ ਪਾਇਆ ਘੀ, ਤੇ ਘੀ ਪਾ ਕੇ ਤੁਸੀਂ ਇਹਦੀ ਭੁਨਾਈ ਬਹੁਤ ਹੀ ਵਧੀਆ ਕਰਕੇ ਕਰਨੀ ਹੈ। ਜਿੰਨੀ ਤੁਸੀਂ ਵਧੀਆ ਭੁਨਾਈ ਕਰੋਗੇ, ਓਨਾ ਮਜ਼ੇ ਦਾ ਤੁਹਾਡਾ ਸਾਲਨ ਤਿਆਰ ਹੋਏਗਾ। ਕਿਉਂਕਿ ਉਂਝ ਵੀ ਕੁਛ ਲੋਕਾਂ ਨੂੰ ਇਹਦੇ ਵਿੱਚ ਸਮੈਲ ਆਉਂਦੀ ਹੈ ਸਿਰੀ ਦੇ ਗੋਸ਼ਤ ਨੂੰ, ਇਸ ਲਈ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਤਾਂ ਕਿ ਇਹਦੀ ਸਮੈਲ ਖਤਮ ਹੋ ਜਾਏ। ਭੁਨਾਈ ਤੁਸੀਂ ਵਧੀਆ ਕਰੋਗੇ ਤੇ ਇਹਦਾ ਟੇਸਟ ਵਧੀਆ ਹੋਏਗਾ, ਨਹੀਂ ਤੇ ਅਦਰਵਾਈਜ਼ ਖਾਣ ਤੇ ਦਿਲ ਨਹੀਂ ਕਰੇਗਾ। ਨਾਲ ਨਾਲ ਤੁਸੀਂ ਮੁਸਲਸਲ ਚਮਚਾ ਚਲਾਉਂਦੇ ਜਾਣਾ ਤਾਂ ਕਿ ਨੀਚੇ ਮਸਾਲਾ ਲੱਗੇ ਨਾ। ਭੁਨਾਈ ਸਾਡੀ ਬਹੁਤ ਹੀ ਵਧੀਆ ਕਰਕੇ ਹੋ ਚੁੱਕੀ ਹੈ। ਤੇ ਹੁਣ ਮੈਂ ਇਹਦੇ ਵਿੱਚ ਪਾਣੀ ਪਾਇਆ। ਪਾਣੀ ਤੁਸੀਂ ਉਸ ਹਿਸਾਬ ਨਾਲ ਪਾਉਣਾ ਜਿੰਨਾ ਤੁਸੀਂ ਸ਼ੋਰਬਾ ਰੱਖਣਾ ਚਾਹੁੰਦੇ ਹੋ। ਕਮ ਜਾਂ ਜ਼ਿਆਦਾ ਅਗਰ ਤੁਸੀਂ ਭੁੱਜਾ ਖਾਣਾ ਤੇ ਤੁਸੀਂ ਇਹਨੂੰ ਇੱਥੇ ਸਬਜ਼ ਧਨੀਆ ਨਾ ਤੇ ਥੋੜਾ ਜਿਹਾ ਅਦਰਕ ਨਾਲ ਗਾਰਨਿਸ਼ ਕਰਕੇ ਖਾ ਸਕਦੇ ਹੋ। ਮੈਂ ਇਹਦੇ ਵਿੱਚ ਥੋੜਾ ਜਿਹਾ ਰਸ ਮਿਸਾ ਸ਼ੋਰਬਾ ਬਣਾਵਾਂਗੀ, ਤੇ ਇਹਦੇ ਵਿੱਚ ਮੈਂ ਪਾਣੀ ਪਾਇਆ। ਪਾਣੀ ਤੁਸੀਂ ਵੇਖ ਲਓ ਕਿੰਨਾ ਅਸੀਂ ਬਣਾਇਆ ਹੈ। 3 ਕਿਲੋ ਦੇ ਕਰੀਬ 2 ਕਿਲੋ ਸਿਰੀ ਦਾ ਗੋਸ਼ਤ ਸੀ, 1 ਕਿਲੋ ਮੈਂ ਇਹਦੇ ਵਿੱਚ ਗੋਸ਼ਤ ਪਾਇਆ ਸੀ, ਤੇ ਟੋਟਲ ਇਹ 3 ਕਿਲੋ ਹੋ ਚੁੱਕਿਆ ਸੀ। ਤੇ ਉਹਦੇ ਵਿੱਚ ਮੈਂ ਪਾਣੀ ਪਾਇਆ। ਪਾਣੀ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਪਾਇਆ ਜੇ। ਥੋੜਾ ਜਿਹਾ ਮੈਂ ਭੁੱਜਿਆ ਕੱਢਿਆ ਸੀ, ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਵੇਖੋ ਕਿੰਨਾ ਖੂਬਸੂਰਤ ਜਿਹਾ ਲੱਗ ਰਿਹਾ ਵੇ। ਬਹੁਤ ਜ਼ਿਆਦਾ ਤੁਸੀਂ ਨਹੀਂ ਗਾਲਣਾ, ਇਹ ਚੰਗਾ ਨਹੀਂ ਲੱਗਦਾ ਹੈਗਾ। ਸ਼ੋਰਬਾ ਸਾਡਾ ਵੇਖੋ ਬੋਇਲ ਆ ਰਿਹਾ, ਤੇ ਅਸੀਂ ਮੁਸਲਸਲ ਥੋੜਾ ਜਿਹਾ ਔਰ ਬੋਇਲ ਕਰਾਂਗੇ ਤਾਂ ਕਿ ਵਧੀਆ ਕਰਕੇ ਸਾਲਨ ਸਾਡਾ ਤਿਆਰ ਹੋ ਜਾਏ, ਇਹਦਾ ਸ਼ੋਰਬਾ ਕੱਚਾ ਨਾ ਰਵੇ। ਨਮਕ ਮਿਰਚ ਤੁਸੀਂ ਚੈੱਕ ਕਰ ਲਿਆ ਜੇ, ਅਗਰ ਤੁਹਾਨੂੰ ਲੱਗੇ ਕਿ ਨਮਕ ਘੱਟ ਹੈ ਤੇ ਤੁਸੀਂ ਇੱਥੇ ਗਰਮ ਮਸਾਲਾ ਤੇ ਥੋੜੀ ਜਿਹੀ ਕਾਲੀ ਮਿਰਚ ਪਾ ਸਕਦੇ ਹੋ। ਸਾਲਨ ਸਾਡਾ ਮੁਕੰਮਲ ਤੌਰ ਤੇ ਤਿਆਰ ਹੋ ਚੁੱਕਿਆ, ਤੇ ਸਬਜ਼ ਧਨੀਆ ਪਾ ਕੇ ਫਾਈਨਲ ਲੁੱਕ ਹੈ ਇਹਦੀ। ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੀ, ਆਲ ਨੋਟੀਫਿਕੇਸ਼ਨ ਨੂੰ ਆਨ ਕਰਿਆ ਜੀ, ਤੇ ਕਿਊਟ ਜਿਹਾ ਕਮੈਂਟ ਕਰਿਆ ਜੀ। ਮਿਲਦੇ ਹਾਂ ਅਗਲੀ ਵੀਡੀਓ 'ਚ। ਆਪਣਾ ਖਿਆਲ ਰੱਖਿਆ ਜੀ, ਦੁਆਵਾਂ 'ਚ ਯਾਦ ਰੱਖਿਆ ਜੀ। ਅੱਲਾ ਹਾਫਿਜ਼। जल्दी जल्दी लाइक करो बेबी। फाइनल लुक कैसी लगी है?